ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਅਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਸਾਥ ਹੁੰਦਾ ਹੈ ਔਰ ਦੇਸ਼-ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸ਼ੁਰੂ ਕਰਦੇ ਹਾਂ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਅੱਜ ਪੰਜਾਬ ਕੇਸਰੀ ਗਰੁੱਪ ਦੇ ਹੋਟਲ ਦੇ ਉੱਪਰ ਪੀਲਾ ਪੰਖਾ ਚੱਲਿਆ ਹੈ, ਪਰ ਇਸ ਤੋਂ ਵੀ ਜਿਹੜੀ ਵਿਲੱਖਣ ਗੱਲ ਇਹ ਹੈ ਵੀ ਉਹ ਪੀਲਾ ਪੰਜਾ ਜਦੋਂ ਚੱਲਿਆ ਉੱਥੇ ਸਾਰੇ ਹੀ ਪਾਰਟੀਆਂ ਦੇ ਜਿੰਨੇ ਆਗੂ ਹੁੰਦੇ ਨੇ ਉਹ ਘੇ ਖਿਚੜੀ ਨਜ਼ਰ ਆਏ ਨੇ। ਹਰੇਕ ਬੰਦਾ ਕਹਿੰਦੀ ਸੀ ਪਹਿਲਾਂ ਮੇਰੀ ਬਾਂਹ ਫੜ ਕੇ ਮੈਨੂੰ ਬੱਸ 'ਚ ਚਾੜੋ ਤੇ ਜਿਹੜੇ ਥਾਣੇ ਲਿਜਾਣਾ ਲੈ ਕੇ ਜਾਓ। ਬੜਾ ਲਿਟਦੇ ਨਜ਼ਰ ਆਏ। ਕਾਂਗਰਸੀ, ਭਾਜਪਾਈ ਤਕਰੀਬਨ ਸਾਰੇ ਇਕੱਠੇ ਹੋਏ ਸੀ। ਆਮ ਆਦਮੀ ਪਾਰਟੀ ਨੂੰ ਛੱਡ ਦਈਏ। ਨਹੀਂ, ਇਹ ਤੇ ਸਾਫ਼ ਹੈ ਨਾ। ਤੁਸੀਂ ਵੇਖਿਆ ਹੋਣਾ ਕਿ ਪਹਿਲਾਂ ਵੀ ਅੱਛਾ ਜਦੋਂ ਸਿੱਧੂ ਤੇ ਮਜੀਠੀਏ ਦੀ ਜੱਫੀ ਪਈ ਸੀ ਉਦੋਂ ਕਿਹੜਾ ਮੰਚ ਸੀ, ਤੁਹਾਨੂੰ ਯਾਦ ਹੈ? ਉਦੋਂ ਵੀ ਤੇ ਬਿਲਕੁਲ, ਭਾਜੀ ਵਾਲਾ ਮੰਚ ਹੀ ਸੀ। ਬਿਲਕੁਲ। ਤੇ ਇਹ ਤੇ ਇਦਾਂ ਦਾ ਹੀ ਆ। ਇਹ ਮਤਲਬ ਕਿ ਜਿਹੜੇ ਤੁਹਾਨੂੰ ਪਤਾ ਮੀਡੀਆ ਹਾਊਸ ਹੋਏ ਜਾਂ ਜਿਹੜੇ ਪੱਤਰਕਾਰ ਹੋਏ, ਇਹਨਾਂ ਦਾ ਵੀ ਤੁਸੀਂ ਵੇਖੋਗੇ ਤੇ ਸਾਧਾਂ ਵਾਲਾ ਡੇਰੇ ਵਾਲਾ ਹਿਸਾਬ ਹੀ ਹੁੰਦਾ। ਇੱਥੇ ਆ ਕੇ ਸਾਰੇ ਇਕੱਠੇ ਹੋ ਜਾਂਦੇ ਆ। ਸਾਡੇ ਵਿਆਹ ਦਾ ਇੰਨਾ ਰੌਲਾ ਪਾਇਆ ਇਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਤੇ ਇਹਨਾਂ ਦੀ ਪਾਰਟੀ ਵਾਲੇ ਬੰਦੇ ਵੀ ਸੀਗੇ ਉੱਥੇ। ਜੀ। ਤੋਂ ਕਹਿਣ ਦਾ ਮਤਲਬ ਇਹ ਤੇ ਸਾਧ ਦੇ ਭੂਰੇ ਵਾਲਾ ਹੁੰਦਾ, ਉੱਥੇ ਇਕੱਠੇ ਹੋ ਜਾਂਦੇ ਨੇ। ਤੁਸੀਂ ਵੇਖਿਆ ਹੋਣਾ ਉਦੋਂ ਵੀ ਸਾਰੇ ਇਕੱਠੇ ਹੋਏ ਸਨ ਜੀਤ ਵੇਲੇ। ਜੀ, ਬਿਲਕੁਲ। ਮੁੜ ਕੇ ਜਦੋਂ ਸਿਸੋਦੀਏ ਹੋਰੀ ਉਹਨਾਂ ਦੇ ਕੋਲ ਚਲੇ ਗਏ ਤੇ ਬਸ ਫਿਰ ਹੁਣ ਦੂਜੇ ਪਾਸੇ ਆ ਸਮਰਥਨ। ਪਰ ਗੱਲ ਸਹਿਦ ਹੀ ਨਹੀਂ, ਗੱਲ ਤੇ ਪੈ ਦੀ ਆ ਨਾ ਕਿ ਸਭ ਕੁਝ ਕਿਉਂ ਹੋ ਰਿਹਾ। ਵੇਖੋ ਮਸਲਾ ਜਿਹੜਾ ਹੈ, ਮੈਂ ਨਹੀਂ ਕਹਿੰਦਾ ਕਿ ਕਿਸੇ ਨੇ ਕੋਈ ਜਾਇਜ਼ ਨਜਾਇਜ਼ ਕੰਮ ਨਾ ਕੀਤਾ ਹੋਊਗਾ, ਪਰ ਮੈਂ ਇਹਦੇ ਤੇ ਆਪਣੀ ਇੱਕ ਕੋਟੇਸ਼ਨ ਦਰਜ ਕੀਤੀ ਆ ਜੋ ਮੈਂ ਜੀ, ਆਬਜ਼ਰਵ ਕੀਤਾ ਇਹਨਾਂ ਦੇ ਰਾਜ ਨੂੰ। ਮੈਂ ਉਹਨੂੰ ਲਿਖਿਆ ਬਕਾਇਦਾ ਕਿ ਦੇਖੋ ਇਹ ਜਿਹੜੇ ਹਾਕਮ ਨੇ ਇਹ ਦੋ ਤਰ੍ਹਾਂ ਦੇ ਲੋਕਾਂ ਲਈ ਬਹੁਤ ਜ਼ਿਆਦਾ ਖਤਰਨਾਕ ਨੇ। ਕਿ ਇਹ ਜਿਹੜੇ ਹਾਕਮ ਨੇ, ਇਹ ਹਾਕਮ ਦੋ ਬੰਦਿਆਂ ਲਈ ਬੇਹੱਦ ਖਤਰਨਾਕ ਨੇ। ਇੱਕ ਜਿਨ੍ਹਾਂ ਨਾਲ ਇਹਨਾਂ ਦੀ ਉੱਕਾ ਸੂਤ ਨਾ ਹੋਵੇ ਤੇ ਦੂਜੇ ਉਹ ਜਿਨ੍ਹਾਂ ਦੀ ਸੂਤ ਹੋ ਕੇ ਟੁੱਟ ਜਾਵੇ। ਬਿਲਕੁਲ। ਕਿਆ ਸਮਝੇ? तो मतलब एक तो अपने वर्गे जिन्हां दे नाल सूत बहिंदी नहीं, रचक बहिंदी नहीं। एक जिन्हां दी वह ते जांदी आ पर मगरों टुट तड़क हो जाती आ। ये उन्हां दोनों बंदियां लई बेहद खतरनाक ने। होर तीसरे नाल इन्हां नूं कोई समस्या नहीं है। तो मतलब कि पंजाब केसरी जिहड़ा ग्रुप सीगा ठीक ठाक सी। इन्हां दा मसला मैं तुहानूं बकायदा इहदे विच अंदरली गल दसी है कि मसला कित्थों कित्थों विगड़िया। यानी जिहड़ा शीश महल 2.2 उथों ही एक गल जिहड़ी आ विगड़ी आ और उस तो बाद ये मामला सुलट भी गया सी। और सुलटाउण वाला भी एक कोई अपना पुराना साथी भी सीगा, तुहानूं सारिआं नूं पता ही है। वो सुलटाउण वाले मामले दे विच सारा कुछ हो गया सी, पर बाद दे विच फिर चीज़ां जिहड़ियां ऑफ ट्रैक हो गईयां, इन्हां दीआं इहों लथ गईयां। तो यानी इन्होंने इश्तिहार वगैरह तो नहीं दिते सीगे। उदों बाद एक कोई होर खबर जिहड़ी है बड़ी, हुण मैनूं याद नहीं है, बड़ी चर्चित हुई सी। सच लो याद आ गई जी। जिस वेले दिल्ली विधान सभा वाली जिहड़ी वीडियो दा रौला पिया सी, की नाम है बीबी दा? आतिशी बी। जी जी बिल्कुल। तो जदों इन्नियां खबरां लगियां पहले दिन इन्हां ने खबर नहीं सी लाई। अंदर दी गल दस रहा तुहानूं, बिल्कुल अंदर दी। तुसीं जलंधर रहिंदे हो, मैं अंदर दी दसदा तुहाडे जलंधर दी। तो जदों आतिशी मरलीना की खबर बहुत ज्यादा चल रही और दबाव बनया कि भाई हुण तुहानूं पता है, मान लो अपना कोई कंपीटीटर लगातार, अपने सारे कंपीटीटर कोई है जिहड़े सन्मानयोग ही हुंदे आ इस मुकाबले च, अपने सारे नाल दे अदारे किसी खबर नूं कवर करन, आपां एक दिन उस खबर ते कोई भी साडे चों गल ना करे, साडी टीम दा कोई मैंबर गल ना करे, तां ज़ाहिर जी गल है कि ऑडियंस साडी जिहड़ी है वो क्वेरी ते जाएगी। बिल्कुल। कमेंटा च जाएगी कि भाई तुसी क्यों नहीं कर रहे। तो इदा फिर दबाव बनता तो वो जदों स्टोरी की फिर तो कहानी इन्हां दी खराब हो गई सी। तो खैर ये मेन दो कारण है, ये तुसी पता कर लियो। ये दो कारण रहे ने जिथे गल विगड़ी। फिर उस तो बाद देखो ये कारोबारी है, नो डाउट। चोपड़ा साहब होनी बहुत वड्डे कारोबारी है, तुसीं ते जानदे हो। कला मीडिया हाउस नहीं,
ਹੋਟਲ ਦਾ ਕਾਰੋਬਾਰ ਆ, ਹੋਰ ਕਾਰੋਬਾਰ ਆ, ਆਪਦੀਆਂ ਪ੍ਰੈਸਾਂ ਨੇ ਇਹਨਾਂ ਦੀਆਂ। ਫਿਰ ਪ੍ਰੈਸਾਂ ਤੇ ਮਤਲਬ ਹੋ ਗਿਆ ਕਿ ਇਹਨਾਂ ਨੇ ਟੈਕਸ ਚੋਰੀ ਕੀਤੀ ਆ। ਫਿਰ ਆ ਹੋਟਲ ਦੀ ਨਜਾਇਜ਼ ਉਸਾਰੀ। ਜੇ ਨਜਾਇਜ਼ ਉਸਾਰੀ ਦੀ ਗੱਲ ਕਰਨੀ ਹੋਵੇ, ਨਜਾਇਜ਼ ਕਬਜ਼ਿਆਂ ਦੀ ਗੱਲ ਕਰਨੀ ਹੋਵੇ, ਸੁਖਪਾਲ ਖਹਿਰਾ ਨੇ ਇੱਕ ਬੜੀ ਵੱਡੀ ਇਮਾਰਤ ਦਿਖਾਈ ਸੀ, ਤੁਹਾਨੂੰ ਪਤਾ, ਮਾਲ ਦੀ, ਮੋਹਾਲੀ ਦੇ ਵਿੱਚ। ਬਿਲਕੁਲ ਤੇ ਉਹਦੇ ਵਿਚਾਲੇ ਸੜਕ ਹੈ ਤੇ ਦੂਜੇ ਪਾਸੇ ਗਮਾਡਾ ਦਾ ਦਫ਼ਤਰ ਦਿਖਾਇਆ ਸੀ ਉਹਨਾਂ ਨੇ ਲਾਈਵ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਭ ਤੋਂ ਵੱਡਾ ਤੇ ਕਬਜ਼ਾ ਆ ਰਿਹਾ। ਬਿਲਕੁਲ। ਤਾਂ ਇਹਦਾ ਮਤਲਬ ਇਹ, ਮੈਂ ਫਿਰ ਵਾਰ-ਵਾਰ ਕਹਿਣਾ, ਮੇਰਾ ਡਿਸਕਲੇਮਰ ਹੈ ਇਸ ਮਾਮਲੇ 'ਚ ਕਿ ਅਸੀਂ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ ਦਿੰਦੇ, ਅਸੀਂ ਕਿਸੇ ਨੂੰ ਕੋਈ ਕੈਦੀ ਨਹੀਂ ਕਰਾਰ ਦਿੰਦੇ, ਅਸੀਂ ਕਿਸੇ ਨੂੰ ਕੈਦ ਨਹੀਂ ਸੁਣਾਉਂਦੇ। ਮਸਲਾ ਇਹ ਆ ਕਿ ਜਿਹੜਾ ਤੇ ਤੁਹਾਡੇ ਨਾਲ ਮੈਨੇਜ ਹੋ ਕੇ ਚੱਲਦਾ ਉਹਦੇ ਸਾਥ ਖੂਨ ਮਾਫ ਆ। ਜਿਹੜਾ ਆਪਦੇ ਹਿਸਾਬ ਨਾਲ ਚੱਲਣ ਦਾ ਯਤਨ ਕਰਦਾ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਤੈਨੂੰ ਛਿੱਕ ਮਾਰੀ ਵੀ ਮਾਫ ਨਹੀਂ ਹੈ। ਬਸ ਕਹਾਣੀ ਇੱਥੇ ਜੇ ਖੜਦੀ ਹੈ। ਤਾਂ ਅੱਜ ਖੂਬ ਹੰਗਾਮਾ ਹੋਇਆ, ਤੁਸੀਂ ਬਿਹਤਰ ਤਰੀਕੇ ਨਾਲ ਦੱਸ ਦਿੱਤਾ ਕਿ ਉੱਥੇ ਕਾਂਗਰਸੀ ਵੀ ਅਪੜੇ ਹੋਏ ਸਨ, ਭਾਜਪਾਈ ਵੀ ਅਪੜੇ ਹੋਏ ਸਨ, ਇੱਕ ਦੂਜੇ ਦੇ ਵਿੱਚ ਹੋੜ ਲੱਗੀ ਸੀ ਕਿ ਪਹਿਲਾਂ ਮੈਂ ਗ੍ਰਿਫਤਾਰ ਹੋ ਜਾਵਾਂ, ਪਹਿਲਾਂ ਮੈਂ ਗ੍ਰਿਫਤਾਰ ਹੋ ਜਾਵਾਂ। ਕਿਉਂਕਿ ਮਾਮਲਾ ਤੁਹਾਨੂੰ ਪਤਾ ਹੀ ਆ, ਇਹ ਜਿਹੜੇ ਚੋਪੜਾ ਸਾਹਿਬ ਆ, ਇਹਨਾਂ ਦੀ ਗੱਲ ਜਿਹੜੀ ਆ ਉਹ ਦਿੱਲੀ ਦਰਬਾਰ ਤੱਕ ਪਹੁੰਚਦੀ ਹੈ, ਸਾਫ਼ ਹੈ, ਸਪਸ਼ਟ ਹੈ। ਤੇ ਇਹ ਗੱਲ ਵੀ, ਹਾਲਾਂਕਿ ਵਿੱਚੋਂ ਇਹ ਵੀ ਮੈਨੂੰ ਸੁਣਨ ਨੂੰ ਮਿਲਿਆ ਕਿ ਇਸ ਮਾਮਲੇ ਦੇ ਵਿੱਚ ਇਹ ਜਿਹੜੇ ਹੈਗੇ ਨੇ ਪੰਜਾਬ ਕੇਸਰੀ ਗਰੁੱਪ ਵਾਲੇ, ਇਹ ਕੋਰਟ ਵੀ ਗਏ ਸਨ, ਕੋਈ ਸਟੇ ਵਗੈਰਾ ਦੀ ਵੀ ਚਰਚਾ, ਕਿਉਂਕਿ ਮੇਰੇ ਕੋਲ ਡਾਕੂਮੈਂਟ ਨਹੀਂ ਹੈ, ਮੈਂ ਪੁਖਤਾ ਤੌਰ ਤੇ ਕੁਝ ਨਹੀਂ ਕਹਿ ਸਕਦਾ, ਪਰ ਇਸ ਗੱਲ ਦਾ ਵੀ ਵਿੱਚ ਵਿਚਾਲੇ ਚਰਚਾ ਸੀਗਾ। ਤਾਂ ਫਿਲਹਾਲ ਇਹਨਾਂ ਨੇ ਪੀਲਾ ਪੰਜਾ ਚਲਾ ਦਿੱਤਾ। ਪੀਲਾ ਪੰਜਾ ਨਹੀਂ ਇਹਨੂੰ ਕਹਿ ਸਕਦੇ, ਇਹਨੂੰ ਸਿਆਸੀ ਪੰਗਾ ਕਹਿ ਸਕਦੇ ਆ ਕਿ ਜਿਹੜਾ ਖੜਾ ਹੋਇਆ ਪਿਆ। ਤੇ ਇਹ ਵਾਰ-ਵਾਰ ਤੁਹਾਨੂੰ ਪਤਾ ਹੀ ਆ, ਉਸ ਬੰਦੇ ਦੇ ਨਾਲ ਕਰਦੇ ਨੇ ਜਿਸ ਬੰਦੇ ਦੇ ਸਿਰ ਚੜ੍ਹਦੇ ਨੇ। ਇਹਨਾਂ ਦੇ ਰਾਜ ਦੀ ਇਹ ਇੱਕ ਵਿਲੱਖਣ ਇਤਿਹਾਸਕ ਗਾਥਾ ਹੋ ਗੁਜ਼ਰੀ ਆ ਕਿ ਜਿਹੜੇ ਬੰਦੇ ਮਤਲਬ ਕਿ ਇਹਨਾਂ ਦੇ ਸੂਤ ਨਹੀਂ ਆਉਂਦੇ ਤੇ ਜਾਂ ਜਿਨ੍ਹਾਂ ਦੇ ਨਾਲ ਇਹਨਾਂ ਦੀ ਸੂਤ ਹੋ ਕੇ ਟੁੱਟ ਜਾਂਦੀ ਆ, ਇਹ ਦੋਵਾਂ ਵਾਸਤੇ ਬੇਹੱਦ ਖਤਰਨਾਕ ਹੋ ਜਾਂਦੇ ਨੇ। ਬਿਲਕੁਲ। ਉਧਰ ਐਮਐਸਪੀ ਵਾਲੀ ਬੀਬੀ ਫੇਰ ਚਰਚਾ ਦੇ ਵਿੱਚ ਹੈ, ਤੇ ਚਰਚਾ ਦੇ ਵਿੱਚ ਹੋਣ ਦਾ ਕਾਰਨ ਐਤਕੀ ਚੈੱਕ ਬਾਉਂਸ ਹੈ। ਚੈੱਕ ਬਾਉਂਸ ਨੇ ਤਾਂ ਉਧਰ ਰਾਜਪਾਲ ਯਾਦਵ ਦੀਆਂ ਲੇਲੜੀਆਂ ਕਢਾਤੀਆਂ ਸੀ, ਇੱਧਰ ਇਹ ਵੀ ਕਹਿੰਦੇ ਗੇਮ ਪਾਈ ਬੈਠੇ ਸੀ 3 ਕਰੋੜ ਤੋਂ ਉੱਤੇ ਦੀ। ਮੈਂ ਅੱਗੇ ਇੱਕ ਅੱਜ ਗੱਲ ਪਿਆ ਦੱਸਦਾ ਸਾਂ, ਕਿਉਂਕਿ ਜਿਹੜੇ ਤੁਹਾਡੇ ਤੋਂ ਬਾਅਦ ਚ ਆਏ ਨੇ ਮੀਡੀਆ ਦੇ ਵਿੱਚ ਮੁੰਡੇ, ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ। ਤਾਂ ਮੈਂ ਮਤਲਬ ਕਿ ਅੱਜ ਦੱਸ ਰਿਹਾ ਸਾਂ ਕਿ ਚੈੱਕ ਬਾਉਂਸ ਕਿੱਡਾ ਭੈੜਾ ਕੇਸ ਆ, ਹੈ ਤਾਂ ਚੈੱਕ ਆ। ਤਾਂ ਗੱਲ ਇਹ ਆ ਕਿ ਸਾਡੇ ਨਾਲ ਇੱਕ ਜੇਲ੍ਹ ਦੇ ਵਿੱਚ ਗੁਰਪ੍ਰੀਤ ਕਾਰੋਬਾਰੀ ਸੀ ਦੁਆਬੇ ਦਾ ਜੀ, ਜਿਹਦਾ ਕੁਝ ਹਜ਼ਾਰ ਦਾ ਚੈੱਕ ਬਾਉਂਸ ਹੋਇਆ ਸੀ, ਔਰ ਸੁਪਰੀਮ ਕੋਰਟ ਤੋਂ ਵੀ ਉਹਨੂੰ ਸਜ਼ਾ ਰਹਿ ਗਈ ਸੀ। 2 ਮਹੀਨੇ ਉਹ ਸਾਡੇ ਨਾਲ ਘਾਹ ਖੋਦਦਾ ਰਿਹਾ ਤੇ ਉਹ ਦੱਸਦਾ ਹੁੰਦਾ ਸੀ ਵੀ ਮੇਰਾ ਵੀ ਬਾਜ਼ਾਰ ਦੇ ਵਿੱਚ ਆਇਆ ਅਸੀਂ ਇੱਕ ਨਾ ਭਰਾਵਾ ਹੁਣ ਉਹਨਾਂ ਨੂੰ ਛੱਡ ਤੇ ਸਾਡੇ ਨਾਲ ਦਾਤੀ ਵਾਹ ਪੱਟ ਘਾਹ, ਹੁਣ ਭਰਾਵਾ ਕੀ ਕਰੀਏ। ਤਾਂ ਗੱਲ ਮਤਲਬ ਕਿ ਇਦਾਂ ਦੀ ਹੋ ਜਾਂਦੀ ਹੈ। ਚੈੱਕ ਬਾਉਂਸ ਤੇ ਬੜੇ ਪੰਗੇ ਹੁੰਦੇ। ਹਾਲਾਂਕਿ ਹੁਣ ਥੋੜੀ ਜੀ ਨਰਮਾਈ ਹੈ, ਨਵੇਂ ਕਾਨੂੰਨਾਂ 'ਚ ਨਰਮਾਈ ਹੈ। ਚੈੱਕ ਬਾਉਂਸ ਦਾ ਤੁਸੀਂ ਰਾਜ਼ੀਨਾਮਾ ਕਿਸੇ ਵੀ ਪੜਾਅ ਤੇ ਜਾ ਕੇ ਕਰ ਸਕਦੇ ਹੋ। ਤਾਂ ਫਿਲਹਾਲ ਇਹ ਚੈੱਕ ਬਾਉਂਸ ਦਾ ਜਿਹੜਾ ਮਾਮਲਾ ਆ ਨਾ, ਉਹਦੇ ਵਿੱਚ ਇਹ ਆ ਕਿ ਵੈਸੇ ਤਾਂ ਦੇਖੋ, ਪਹਿਲੀ ਗੱਲ ਮੈਂ ਜਿਹੜੀ ਗੱਲ ਹੈ ਨਾ ਦਿਲੋਂ ਕਹਿਣਾ ਹੁੰਦਾ, ਮੈਨੂੰ ਇਹ ਲੱਗਦਾ ਕਿ ਇਹਦੇ 'ਚ ਤੇ ਗਗਨ ਅਨਮੋਲ ਮਾਨ ਦਾ ਜਿਹੜਾ ਨਾ ਉਹ ਨਾ ਹੀ ਜੋੜਿਆ ਗਿਆ, ਕਿਉਂਕਿ ਮਸ਼ਹੂਰ ਬਹੁਤ ਆ ਬੀਬੀ, ਐਮਐਸਪੀ ਦੇ ਨਾਮ ਤੇ ਮਸ਼ਹੂਰ ਹੋ ਗਈ। ਫਿਰ ਤੁਹਾਨੂੰ ਪਤਾ ਹੀ ਆ, ਇਹਨੇ ਆਖ ਦਿੱਤਾ ਕਿ ਜੇ ਮੈਂ ਰੁਪਈਆ ਖਾਦਾ ਹੋਵੇ ਤੇ ਮੇਰਾ ਕੱਖ ਨਾ ਰਹੇ, ਉਹ ਚਰਚਾਵਾਂ ਚੱਲੀਆਂ। ਫਿਰ ਤੁਹਾਨੂੰ ਪਤਾ ਹੀ ਆ, ਅਸਤੀਫਾ ਚਰਚਿਤ ਹੋਇਆ, ਫਿਰ ਅਸਤੀਫੇ ਤੋਂ ਬਾਅਦ ਵਾਪਸੀ। ਆ ਹੁਣ ਸੁਖਪਾਲ ਖਹਿਰੇ ਦੇ ਮਾਮਲੇ 'ਚ ਬੀਬੀ ਨੇ ਫਿਰ ਐਕਟਿਵਿਜ਼ਮ ਦਿਖਾਇਆ। ਤਾਂ ਉਦਾਂ ਇਹਦਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਮਾਮਲੇ 'ਚ। ਔਰ ਤੁਸੀਂ ਵੇਖੋ ਕਿ ਬਹੁਤੇ ਬੰਦਿਆਂ ਨੂੰ ਇਹਦੇ ਸ਼ੌਹਰ ਦਾ, ਇਹਦੇ ਪਤੀ ਦਾ ਤੇ ਨਾਂ ਦਾ ਵੀ ਨਹੀਂ ਪਤਾ ਹੋਣਾ ਕਿ ਉਹਦਾ ਨਾਂ ਕੀ ਹੈ ਜਿਹਨੂੰ ਸਜ਼ਾ ਹੋਈ ਆ। ਸਾਰੇ ਆਖੀ ਜਾਂਦੇ ਗਗਨ ਅਨਮੋਲ ਦਾ ਘਰ ਵਾਲਾ, ਗਗਨ ਅਨਮੋਲ ਦਾ ਘਰ ਵਾਲਾ। ਬੜੀ ਇੰਟਰਸਟਿੰਗ ਹੈ ਇਹ ਵੀ ਗੱਲ ਕਿ ਤੁਸੀਂ ਵੇਖੋ ਕਿ ਆਮ ਤੌਰ ਤੇ ਔਰਤਾਂ ਨੂੰ ਸ਼ਿਕਵਾ ਰਹਿੰਦਾ ਹੈ ਕਿ ਉਹਨਾਂ ਦੀ ਆਇਡੈਂਟੀਟੀ ਉਹਨਾਂ ਦੇ ਪਤੀ ਦੀ ਪਛਾਣ ਦੇ ਥੱਲੇ ਛਿਪ ਜਾਂਦੀ ਹੈ। ਇੱਥੇ ਵੇਖੋ ਦੂਜਾ ਕੰਮ ਹੋਇਆ ਪਿਆ, ਉਲਟਾ ਹੋਇਆ ਪਿਆ, ਉਲਟਾ ਹੋ ਗਿਆ। ਬਿਲਕੁਲ। ਅੱਛਾ, ਇਹਦੇ 'ਚ ਕੀ ਸੀ ਕਿ ਇਹ ਮਾਮਲਾ ਬੜਾ ਪੁਰਾਣਾ ਸੀਗਾ। ਇਹਦੇ 'ਚ 7 ਕਰੋੜ ਦਾ ਲੈਣ ਦੇਣ ਸੀ, ਜਿਹਦਾ ਆਲਮੋਸਟ ਅੱਧ ਡਨ ਹੋ ਗਿਆ ਸੀਗਾ। ਜੋ ਮੈਸਰਜ ਪਲੈਟੀਨਮ ਸਮਾਰਟ ਬਿਲਡਰਸ, ਇਹਨਾਂ ਦੀ ਕਿਉਂਕਿ ਹਾਊਸਿੰਗ ਪ੍ਰੋਜੈਕਟ ਯਾਨੀ ਡਿਵੈਲਪਰਸ ਸੀਗੇ, ਇਹਨਾਂ ਦੀ ਕੰਪਨੀ ਸੀਗੀ। ਇਹ ਜੀਰਕਪੁਰ ਦੇ ਲਾਗੇ ਪ੍ਰੋਜੈਕਟ ਸੀਗਾ। 30 ਨਵੰਬਰ 2018 ਦੀ ਗੱਲ ਹੈ, ਯਾਨੀ ਉਦੋਂ ਤੱਕ ਜੋ ਅਨਮੋਲ ਗਗਨ ਮਾਨ ਆ, ਇਹਨਾਂ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ ਹੈਗਾ ਇਸ ਨਾਮ ਦੇ ਨਾਲ। ਗੱਲ ਇਹ ਕਿ ਕਮਰਸ਼ੀਅਲ ਪਲਾਟ ਦਾ ਸੌਦਾ ਹੋਇਆ ਤੇ ਉਸ ਤੋਂ ਬਾਅਦ ਫਿਰ ਕੀ ਹੈ ਕਿ 7 ਕਰੋੜ ਦਾ ਚੈੱਕ ਦੇ ਕੇ ਫੁੱਲ ਪੇਮੈਂਟ ਜਿਹੜੀ ਉਹ ਕੀਤੀ ਗਈ। ਤੇ ਦੱਸਦੇ ਆ ਕਿ 3 ਕਰੋੜ ਦਾ ਜਿਹੜਾ ਚੈੱਕ ਦਿੱਤਾ ਸੀਗਾ
ਉਹ ਸੌਦਾ ਫਿਰ ਰੱਦ ਕਰ ਦਿੱਤਾ ਇਹਨਾਂ ਨੇ। ਫਿਰ ਪ੍ਰੋਜੈਕਟ ਡਿਵੈਲਪ ਕਰਨ ਦੇ ਨਾਮ ਤੇ 25 ਲੱਖ ਰੁਪਏ ਲਏ ਤੇ 1.5 ਕਰੋੜ ਰੁਪਏ ਜਿਹੜੇ ਆ ਕਮਲਜੀਤ ਤੋਂ ਹੋਰ ਲੈ ਗਏ। ਮਤਲਬ ਕਿ ਕੁੱਲ ਮਿਲਾ ਕੇ ਇਹਨਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਕੀ ਕਹਿੰਦੇ ਆ, ਕਹਿੰਦੇ ਆ ਕਿ ਸਾਡਾ ਦੋਸ਼ੀਆਂ ਦੇ ਨਾਲ 22,950 ਵਰਗ ਗਜ ਦੇ ਕਈ ਰੈਜ਼ੀਡੈਂਸ਼ੀਅਲ ਪਲਾਟਸ ਤੇ 515 ਵਰਗ ਗਜ ਦੇ ਕੁਝ ਕਮਰਸ਼ੀਅਲ ਪਲਾਟ ਦਾ ਸੌਦਾ ਹੋਇਆ ਸੀਗਾ। ਇਸ ਦੇ ਜੀ, ਬਦਲੇ ਇਹਨਾਂ ਨੇ ਸਾਡੇ ਤੋਂ 7 ਕਰੋੜ ਦਾ ਚੈੱਕ ਲੈ ਕੇ ਫੁੱਲ ਪੇਮੈਂਟ ਜਿਹੜੀ ਸੀ ਉਹ ਕਰ ਲਈ। ਲੇਕਿਨ ਬਾਅਦ ਦੇ ਵਿੱਚ ਇਹਨਾਂ ਨੇ 3 ਕਰੋੜ ਦਾ ਚੈੱਕ ਵਾਪਸ ਦੇ ਕੇ ਜਿਹੜਾ ਸੀਗਾ ਉਹ ਸੌਦਾ ਰੱਦ ਕੀਤਾ ਸੀਗਾ ਤੇ ਉਸ ਤੋਂ ਬਾਅਦ 1.5 ਕਰੋੜ ਰੁਪਈਆ ਇਹਨਾਂ ਨੇ ਹੋਰ ਲਿਆ ਸੀਗਾ। ਤੇ ਅਦਾਲਤ ਨੇ ਫਿਰ ਸਾਰੀ ਘੋਖ ਕੀਤੀ, ਮਾਮਲਾ ਲੰਮਾ ਸਮਾਂ ਚੱਲਦਾ ਰਿਹਾ। ਇਸ ਦਰਮਿਆਨ ਜੇ ਆਪਾਂ ਵੇਖੀਏ ਤੇ ਬੀਬੀ ਅਨਮੋਲ ਗਗਨ ਮਾਨ ਦੀ ਸ਼ਾਦੀ ਜਿਹੜੀ ਆ ਉਹ ਤੇ 2 ਸਾਲ ਪਹਿਲਾਂ ਹੋਈ ਆ। ਸੋ ਇਸ ਤਰ੍ਹਾਂ ਇਹ ਜਿਹੜਾ ਚੈੱਕ ਸੀਗਾ ਉਹ ਬੜਾ ਵੱਡਾ ਇਹਨਾਂ ਵਾਸਤੇ ਝਟਕਾ ਬਣ ਗਿਆ। ਜਿਵੇਂ ਤੁਸੀਂ ਇੱਕ ਮਿਸਾਲ ਦਿੱਤੀ ਹੈ ਰਾਜਪਾਲ ਯਾਦਵ ਦੀ, ਇੱਕ ਮਿਸਾਲ ਨਮਾਣੀ ਜੀ ਆਪਦੇ ਵਰਗੀ, ਕਿਉਂਕਿ ਮੈਂ ਤੇ ਨਾ ਰਾਜਪਾਲ ਯਾਦਵ ਆ ਤੇ ਨਾ ਆ ਜਿਹੜੀ ਕੁੜੀ ਆ ਬਈ MLA ਬੀਬੀ ਆ, ਨਾ ਤੇ ਆਪਾਂ ਕੋਈ ਇਹਨਾਂ ਦੇ ਬਰਾਬਰ ਆ। ਤਾਂ ਮਤਲਬ ਕਿ ਇੱਕ ਮੈਂ ਟੁੱਟੀ ਜੀ ਤੁਹਾਨੂੰ ਮਿਸਾਲ ਦੇ ਦਿੱਤੀ ਹੈ ਕਿ ਕਿੰਨਾ ਕਸੂਤਾ ਕੰਮ ਹੋ ਜਾਂਦਾ ਹੈ। ਗੱਲ ਅਸਲ ਦੇ ਵਿੱਚ ਇਹੋ ਆ ਕਿ ਆਂਦੇ ਹੁੰਦੇ ਆ ਕਾਨੂੰਨ ਇੰਡੀਆ ਦਾ ਇਹੋ ਜਿਹਾ ਕਿ ਜੇ ਲੰਘ ਜਾਵੇ ਤੇ ਇਹਦੇ ਚੋਂ ਹਾਥੀ ਲੰਘ ਜਾਵੇ, ਤੇ ਜੇ ਫਸਣ ਤੇ ਆ ਜਾਵੇ ਤੇ ਪੂਛ ਹੀ ਫਸ ਜਾਂਦੀ ਆ। ਇੱਥੇ ਪੂਛ ਫਸ ਜਾਂਦੀ ਆ ਕਈ ਵਾਰ। ਤਾਂ ਗੱਲ ਇਹ ਆ ਕਿ ਇਹਨਾਂ ਨੂੰ ਜ਼ਮਾਨਤਾਂ ਤੇ ਮਿਲ ਗਈਆਂ, ਪਰ ਬਾਅਦ ਦੇ ਜੀ, ਵਿੱਚ ਜੇ ਇਹਨਾਂ ਦਾ ਨਾ ਨਵੇੜਾ ਹੋਇਆ ਤੇ ਫਿਰ ਸਜ਼ਾ ਕੱਟਣੀ ਵੀ ਪੈ ਸਕਦੀ ਹੈ ਜੇ ਅਗਲੀ ਅਦਾਲਤ ਨੇ ਬਰਕਰਾਰ ਰੱਖ ਦਿੱਤੀ। ਪਰ ਸਜ਼ਾ ਤੋਂ ਗੱਲ ਚੱਲੀ ਆ, ਕੱਲ ਦਿਨ ਜੀ, ਹਸ਼ਰ ਦਾ, ਕੱਲ ਦਾ ਦਿਨ ਹੀ ਹਸ਼ਰ ਦਾ ਸੀ। ਜੱਸੀ ਖੰਗੂੜਾ ਜਿਹੜੇ ਮਤਲਬ ਕਿ ਕਿਲਾ ਰਾਏਪੁਰ ਤੋਂ ਵਿਧਾਇਕ ਰਹੇ ਨੇ ਕਿਸੇ ਟਾਈਮ। ਕਿਲਾ ਰਾਏਪੁਰ ਤੋਂ ਇਦਾਂ ਆ ਕਿ ਪ੍ਰਕਾਸ਼ ਸਿੰਘ ਬਾਦਲ ਵੀ ਜਿੱਤ ਗਏ ਸਨ 97 ਚ, ਤੇ ਫਿਰ ਜੀ, ਉਹਨਾਂ ਨੇ ਕਿਲਾ ਰਾਏਪੁਰ ਸੀਟ ਛੱਡ ਦਿੱਤੀ ਸੀ, ਉਹਨਾਂ ਨੇ ਲੰਬੀ ਰੱਖ ਲਈ ਸੀ। ਤੇ ਫਿਰ ਜਿਹੜਾ ਇਹ ਕਿਲਾ ਰਾਏਪੁਰ ਹਲਕਾ ਸੀ ਇਹਨੂੰ ਅਮਰਜ ਕਰ ਦਿੱਤਾ ਗਿਆ ਦਾਖਾ ਤੇ ਗਿੱਲ ਹਲਕੇ ਦੇ ਵਿੱਚ। ਤਾਂ ਗਿੱਲ ਨਵਾਂ ਹਲਕਾ ਬਣਿਆ ਸੀਗਾ ਇਹਦੀ ਜਗ੍ਹਾ ਤੇ। ਤੋਂ ਇਸ ਕਰਕੇ ਉਹਨਾਂ ਨੂੰ ਵੀ 2 ਸਾਲ ਦੀ ਸਜ਼ਾ ਜੱਸੀ ਖੰਗੂੜਾ ਨੂੰ ਵੀ ਹੋਈ ਆ। ਉਹਨਾਂ ਦਾ ਵੀ ਜੀ, ਹੋਟਲ ਹੈ ਇਤਫਾਕਨ, ਤੁਸੀਂ ਵੇਖੋ ਹੋਟਲ ਤੋਂ ਗੱਲ ਚੱਲੀ ਹੈ ਤਾਂ ਉਹਨਾਂ ਦੇ ਵੀ ਇੱਕ ਹੂੰ, ਬਹੁਤ ਤਗੜਾ ਹੋਟਲ ਹੈ ਨਾ, ਵੀ ਕਾਰੋਬਾਰੀ ਤਗੜੇ ਆ। ਬਿਲਕੁਲ। ਉਧਰ ਭਗਵੰਤ ਮਾਨ ਨੇ ਕਹਿੰਦੇ ਵੀ ਵਿਰੋਧੀਆਂ ਤੇ ਫੇਰ ਰਗੜੇ ਲਾਏ ਨੇ। ਦੇਖੋ ਇਹ ਤਾਂ ਨਿੱਤ ਦਾ, ਹੁਣ ਜਿੱਦਾਂ ਕਹਿ ਲਓ ਨਾ ਡੇਲੀ ਸੋਪ, ਉਹ ਤੁਸੀਂ ਡਰਾਮੇ 'ਚ ਦੇਖਦੇ ਹੁੰਦੇ ਸੀ ਕਿ ਨਹੀਂ ਕਦੇ? ਜਿਵੇਂ ਆਪਣੇ ਆਉਂਦਾ ਹੁੰਦਾ ਕभी सास भी बहू थी ਤੇ ਕਦੀ ਹੂੰ, ਕੁਛ ਕਦੀ ਕੁਛ, ਜੱਸੀ ਇਹ ਮੈਨੂੰ ਜੈਸੀ ਲੱਗਦਾ ਕੋਈ। ਹੁਣ 27 ਤੱਕ ਇਹ ਚੱਲੀ ਜਾਣਾ ਹੈ, ਸਾਸ ਬਹੂ। ਹਾਂ ਬਸ ਮੈਂ ਉਹੀ ਕਹਿੰਦਾ ਕਿ ਡੇਲੀ ਸੋਪ ਆ ਹੁੰਦਾ, ਡੇਲੀ ਹੂੰ, ਸੋਪ ਆ ਬਈ। ਆ ਕੇ ਕਦੇ ਮਜੀਠੀਆ ਤੇ ਤਵਾ, ਆ ਕੇ ਕਦੇ ਕਿਸੇ ਤੇ ਤਵਾ, ਕਦੇ ਕਿਸੇ ਤੇ ਤਵਾ। ਮਤਲਬ ਕਿ ਗੱਲ ਕੋਈ ਪੁੱਛਦੇ ਆ। ਅੱਜ ਮੈਂ ਦੇਖ ਰਿਹਾ ਸੀ ਇੱਕ ਕਲਿੱਪ ਮੇਰੇ ਸਾਹਮਣੇ ਆਈ ਆ, ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਜਾ ਰਿਹਾ ਸ਼ਾਇਦ ਥ੍ਰੈਟ ਦਾ, ਤਾਂ ਉਹ ਪਹਿਲਾਂ ਮਤਲਬ ਕਿ ਘੁਮਾ ਕੇ ਗੱਲ ਸੁਪਰੀਮ ਕੋਰਟ ਹਾਈ ਕੋਰਟ ਤੱਕ ਲੈ ਗਿਆ ਕਿ ਉਹਨਾਂ ਨੂੰ ਵੀ ਆਉਂਦੀ ਥ੍ਰੈਟ ਕਾਲ। ਫਿਰ ਕਹਿੰਦੇ ਹਾਂ ਇੱਧਰ ਵੀ ਆ ਰਹੀ ਆ। ਔਰ ਜਿਹੜੇ VPN ਹੁੰਦੇ ਆ ਜੀ ਉਹ ਬਾਹਰਲੇ ਮੁਲਕਾਂ ਦੇ ਹੁੰਦੇ ਆ, ਪੁਰਤਗਾਲ ਦੇ ਹੁੰਦੇ ਆ। ਲਾਅ ਐਂਡ ਆਰਡਰ ਤੇ ਤੁਹਾਡਾ ਇੱਥੋਂ ਦਾ ਖਰਾਬ ਹੈ, ਵਸੂਲੀ ਤੁਹਾਡੀ ਇੱਥੇ ਹੋਣ ਡਈ ਆ, ਤੇ ਉਹ ਗੱਲਾਂ ਹੋਰ ਹੀ ਘੁਮਾ ਜਾਂਦੇ ਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਅੱਜ ਵੀ ਵਿਰੋਧੀਆਂ ਨੂੰ ਰਗੜੇ ਲਾਏ ਆ। ਪਰ ਮੇਰਾ ਮੰਨਣਾ ਇਹ ਆ ਕਿ ਸਾਰਥਕ ਰਾਜਨੀਤੀ ਦੀ ਜ਼ਰੂਰਤ ਆ ਇਸ ਵੇਲੇ। ਇਹ ਤੁਸੀਂ ਵੇਖੋ ਕਿ ਕੀ ਗੱਲ ਸਿੱਧ ਕਰਨਾ ਚਾਹੁੰਦੇ। ਜਿਹੜੀ ਗੱਲ ਇਹਨਾਂ ਨੇ ਕਹੀ ਆ, ਆਪਦੀ ਆਸ਼ਕੀ ਦਾ ਕਿੱਸਾ ਜਿਹੜਾ ਸੁਣਾਇਆ, ਉਸ ਨੂੰ ਇਹ ਜਸਟੀਫਾਈਬਲ ਕਿਦਾਂ ਕਰ ਗਏ? ਤੁਸੀਂ ਉਹ ਜੀ, ਸੁਣਿਆ ਹੋਣਾ, ਕਹਿੰਦੇ ਜੀ ਬਿਲਕੁਲ, ਕਿ ਮੇਰੇ ਕੋਲ, ਮਤਲਬ ਕਿ ਮਜੀਠੀਆ ਬਾਰੇ ਕਹਿੰਦੇ ਮੇਰੇ ਕੋਲ ਬਹੁਤ ਕਿੱਸੇ ਪਏ ਨੇ, ਜੀ, ਇਹ ਤੇ ਵਿਆਹਾਂ ਤੋਂ ਬਾਅਦ ਵੀ ਫੋਲੋ ਕਰਦੇ ਰਹੇ। ਹੂੰ, ਅੱਛਾ, ਜੇ ਬਈ ਕਿਸੇ ਹੈਗੇ ਤੁਹਾਡੇ ਕੋਲ, ਜਦੋਂ ਕੇਸ ਹੀ ਕੱਢ ਲਿਆ ਤੇ ਕਿਸੇ ਵੀ ਕੱਢੋ ਇਹਨਾਂ ਦੇ, ਲੋਕਾਂ ਨੂੰ ਪਤਾ ਜੀ, ਲੱਗ ਜੇ। ਲੁਕਾ ਕੇ ਕਾਹਤੋਂ ਰੱਖੇ? ਅਗੇ ਜੀ ਜੇ ਮੇਰੀ ਪਿੱਚ ਤੇ ਖੇਡਣਾ ਤੇ ਖੇਡ ਲਓ, ਮਤਲਬ ਕਿ ਮੈਂ ਜਿਹੋ ਜਿਹੇ ਕਿਸੇ ਸੁਣਾਉਣਾ, ਤੇ ਜੇ ਸੁਣਾਉਣ ਤੇ ਆਉਣਾ ਤੇ ਆਪਾਂ ਸ਼ਰਤ ਲਾ ਕੇ ਕਿਤੇ ਸੁਣਾ ਲਈਏ ਇਕੱਠੇ। ਲਓ ਕਮਾਲ ਹੈ ਯਾਰ। ਇਹ ਨਹੀਂ ਕਹਿੰਦੇ ਕਿ ਠੀਕ ਹੈ ਯਾਰ ਬਈ ਚਲੋ ਕਈ ਵਾਰ ਹੋ ਜਾਂਦਾ, ਕਰਾਊਡ ਤੁਹਾਡੇ ਸਾਹਮਣੇ ਹੋਵੇ, ਐਕਸਾਈਟਮੈਂਟ ਦੇ ਵਿੱਚ ਗੱਲ ਕਹਿ ਜਾਂਦੇ ਹੋ, ਪਰ ਇਦਾਂ ਦੀਆਂ ਗੱਲਾਂ ਕਰਦੇ ਨੇ। ਤਾਂ ਖੈਰ ਚਲੋ ਇਹ ਸਾਰਾ ਕੁਝ ਇਦਾਂ ਚੱਲਦਾ ਹੀ ਰਹਿੰਦਾ। ਇਹਨਾਂ ਨੇ ਅੱਜ ਵੀ ਨਿਸ਼ਾਨੇ ਤੇ ਵਿਰੋਧੀ ਜਿਹੜੇ ਲੈ ਨੇ, ਅੱਜ ਵੀ ਇਹਨਾਂ ਨੇ ਸਰਗਰਮੀ ਦਿਖਾਈ ਆ। ਤਾਂ ਇਹ ਤੇ ਹੁਣ ਇਦਾਂ ਹੀ ਚੱਲੇਗਾ ਇਹਨਾਂ ਦਾ। ਮਾਨ ਸਾਹਿਬ ਹੋਰਾਂ ਦਾ ਕੰਮ, ਕਿਉਂਕਿ ਉਥੋਂ ਨੇਚਰ ਕੇਅਰ ਸੈਂਟਰ ਹੈ ਜਿਹੜਾ, ਉਥੋਂ ਟ੍ਰੀਟਮੈਂਟ ਇਹਨਾਂ ਨੇ ਲੈ ਲਿਆ। ਮੈਨੂੰ ਲੱਗਦਾ ਕਿ ਤਰੋ ਤਾਜ਼ਾ ਹੋ ਕੇ ਆਏ, ਜਿਵੇਂ 3-4 ਕੌਡੀਆਂ ਪਾ ਕੇ ਕੋਈ ਰੇਡਰ ਥੱਕ ਜਾਵੇ ਤੇ ਫਿਰ ਵਿੱਚੋਂ ਤੁਹਾਡੇ ਵਰਗਾ ਇੱਕ ਸਾਹ ਦਵਾ ਆਉਂਦਾ ਕਿ ਲੈ ਮਿੱਤਰਾ ਥੋੜਾ ਜਿਹਾ ਟਾਈਮ ਹੋ ਗਿਆ, ਤੇ ਉਹ ਸਾਹ ਲੈ ਕੇ ਫਿਰ ਕਹਿੰਦਾ ਚੱਲ ਵੀ ਹਟ ਪਿੱਛੇ ਕੌਡੀ ਕੌਡੀ ਕੌਡੀ। ਬਿਲਕੁਲ।
ਉਧਰ ਕਹਿੰਦੇ ਕੈਗ ਦੀ ਰਿਪੋਰਟ ਨੇ ਖੋਲ ਦਿੱਤੀਆਂ ਨੇ ਸਰਕਾਰ ਦੀਆਂ ਪੋਲਾਂ। ਵੈਸੇ ਇਹ ਪੋਲਾਂ ਨਾਲ ਦੀ ਨਾਲ ਹੀ ਖੁੱਲ ਜਾਣੀਆਂ ਚਾਹੀਦੀਆਂ ਜਦੋਂ ਬਜਟ ਆਉਂਦਾ ਹੈ, ਪਰ ਰੋਕ ਕੇ ਰੱਖਦੇ ਰਹੇ ਕੈਗ ਦੀ ਰਿਪੋਰਟ ਨੂੰ। ਵੈਸੇ ਥੋੜਾ ਜਿਹਾ ਟਾਈਮ ਖੈਰੇ ਨੇ ਟਪਾਤਾ ਨਾਲ ਰਲ ਕੇ, ਤੇ ਥੋੜਾ ਜਿਹਾ ਬਾਕੀ ਹੁਣ ਇਹਨਾਂ ਨੇ ਆਪ ਟਪਾ ਕੇ ਤੇ ਕੈਗ ਦੀ ਰਿਪੋਰਟ ਆਖਰੀ ਦਿਨ ਲਿਆ ਕੇ ਰੱਖਤੀ ਮੋਰੇ, ਲਓ ਜੀ ਪੜ੍ਹੀ ਜਾਓ। ਹਾਂਜੀ, ਮੈਂ ਉਹੀ ਕਹਿੰਦਾ ਕੈਗ ਦੀਆਂ ਰਿਪੋਰਟਾਂ ਜਿਹੜੀਆਂ ਹੁੰਦੀਆਂ ਨੇ ਉਹ ਆਡਿਟ ਰਿਪੋਰਟਾਂ ਹੁੰਦੀਆਂ ਨੇ ਗੁਰਪ੍ਰੀਤ। ਮੇਰੇ ਖਿਆਲ ਦੇ ਨਾਲ ਉਹ ਤੇ ਪਹਿਲਾਂ ਹੋਣੀਆਂ ਚਾਹੀਦੀਆਂ ਤਾਂ ਕਿ ਤੁਹਾਡੀ ਆਪੋਜੀਸ਼ਨ, ਜਿਵੇਂ ਵਿੱਚ ਛੁੱਟੀਆਂ ਆ ਜਾਂਦੀਆਂ ਸ਼ਨੀ ਐਤਵਾਰ, ਕਿ ਉੱਦਾਂ ਮਤਲਬ ਕਿ ਕੋਈ ਸ਼ਡਿਊਲ ਕੀਤਾ ਜਾਵੇ ਕਿ ਸ਼ੁੱਕਰਵਾਰ ਉਹ ਰਿਪੋਰਟਾਂ ਟੇਬਲ ਹੋਣ, ਸ਼ਨੀ ਐਤਵਾਰ ਭਾਈ ਪੜ੍ਹਨ ਚੰਗੀ ਤਰ੍ਹਾਂ, ਸੋਮਵਾਰ ਕੋਈ ਉਹਦੇ ਤੇ ਚਰਚਾ ਕੀਤੀ ਜਾ ਸਕਦੀ ਆ, ਜਾਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਸਟੇਟਮੈਂਟਾਂ ਆਉਣੀਆਂ ਚਾਹੀਦੀਆਂ। ਜੀ। ਅੱਛਾ, ਤੁਹਾਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਏਗਾ ਕਿ ਕੇਜਰੀਵਾਲ ਹੋਰਾਂ ਦਾ ਸਿਆਸੀ ਜਨਮ ਹੀ ਕੈਗ ਦੀਆਂ ਰਿਪੋਰਟਾਂ ਦੀ ਕੁੱਖੋਂ ਹੋਇਆ। ਹੂੰ। ਇਹ ਜਦੋਂ 2G ਘਟਾਲਾ ਜੀ, ਫਲਾਣਾ ਘਟਾਲਾ, ਕਾਮਨਵੈਲਥ ਘਟਾਲਾ, ਇਹਨਾਂ ਨੇ ਰੌਲਾ ਪਾ ਪਾ ਕੇ ਤੇ ਉਹ ਰਾਲੇਗਨ ਸਿੱਧੀ ਵਾਲਾ ਬੁੱਢਾ ਲੈ ਕੇ ਆਂਦਾ ਸੀ। ਜੀ। ਉਹ ਤੁਹਾਨੂੰ ਪਤਾ ਹੀ ਆ, ਮੁੜ ਕੇ ਸੁੱਤਾ ਰਹਿੰਦਾ ਸੀ ਉੱਚੀ ਲੰਮੀ ਸਟੇਜ ਤੇ ਚੜ ਕੇ। ਤੇ ਵਿਵੇਕਾਨੰਦ ਫਾਊਂਡੇਸ਼ਨ ਜਿਹਦੇ ਵਿੱਚ ਡਵਾਲ ਹੋ ਰਹੀ ਸੀ, ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਭਾਈਚਾਰਾ ਜਿਹੜਾ ਹਰਿਆਣੇ ਚੋਂ ਪੂਰਾ ਇਨਵੋਲਵ ਸੀ। ਇਹ ਖੁਦ ਵਿਦੇਸ਼ੀ ਜਾਗਰਣ ਮੰਚਾਂ ਤੇ, ਯਾਨੀ RSS ਦੇ ਮੰਚਾਂ ਤੇ ਪਹਿਲਾਂ ਜਾਂਦੇ ਹੁੰਦੇ ਸਨ। ਤਾਂ ਫਿਰ ਸਾਰੇ ਪ੍ਰਬੰਧ ਜਦੋਂ ਮੁਕੰਮਲ ਹੋਏ ਤਾਂ ਉੱਥੋਂ ਹੀ ਤੇ ਇਹਨਾਂ ਦਾ ਜਨਮ ਹੋਇਆ, ਤੇ ਉਹੀ ਕੈਗ ਦੀਆਂ ਰਿਪੋਰਟਾਂ ਮੁੜ ਕੇ ਡਿੱਗ ਪਈਆਂ। ਯਾਨੀ ਉਹ ਘਪਲੇ ਜਿਹੜੇ ਸੀਗੇ ਜਿਨ੍ਹਾਂ ਤੇ ਮਾਮਲੇ ਗਾ ਚੱਲੇ, ਤਾਂ ਫਿਰ ਹੋਇਆ ਕਿ ਉਹ ਜਦੋਂ ਡੁੱਬ ਗਏ ਮਾਮਲੇ, ਤੇ ਉਸੇ ਵਿਨੋਦ ਰਾਏ ਨੂੰ, ਜਿਹੜਾ ਉਸ ਟਾਈਮ ਕੈਗ ਦਾ ਹੈੱਡ ਸੀਗਾ, ਤਾਂ ਉਸ ਟਾਈਮ ਜਦੋਂ ਉਹ ਰਿਟਾਇਰ ਹੋ ਗਿਆ ਤਾਂ ਉਹਨੂੰ ਜੀ। ਬੈਂਕਿੰਗ ਸੈਕਟਰ ਦੇ ਵਿੱਚ ਬਹੁਤ ਵੱਡੀ ਪਦਵੀ ਦਿੱਤੀ ਸੀ ਨਰਿੰਦਰ ਮੋਦੀ ਹੋਰਾਂ ਨੇ। ਇਹ ਫੈਕਟ ਆ, ਔਰ ਇਹ ਐਸੀ ਇੱਕ ਰਿਐਲਿਟੀ ਆ ਜਿਸ ਰਿਐਲਿਟੀ ਨੂੰ ਸ਼ਾਇਦ ਇਹਨਾਂ ਦੇ ਆਮ ਆਦਮੀ ਪਾਰਟੀ ਵਾਲੇ ਵੀ ਨਾ ਜਾਣਦੇ ਹੋਣ, ਬਹੁਤੇ ਵਰਕਰ। ਜੀ। ਔਰ ਉਹ ਕੈਗ ਦੀਆਂ ਰਿਪੋਰਟਾਂ, ਜੇਕਰ ਇਹ ਅੱਜ ਇਹਨਾਂ ਚੀਜ਼ਾਂ ਨੂੰ ਨਕਾਰਦੇ ਆ ਤਾਂ ਫਿਰ ਇਹਦਾ ਮਤਲਬ ਆ ਕਿ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਕਿ ਮਨਮੋਹਨ ਸਿੰਘ ਵਰਗੇ ਬੰਦੇ ਦੇ ਨਾਲ ਤੁਸੀਂ ਜ਼ਿਆਦਤੀ ਕੀਤੀ ਆ। ਜੇ ਕੈਗ ਦੀਆਂ ਜੀ। ਰਿਪੋਰਟਾਂ ਗਲਤ ਹੁੰਦੀਆਂ ਨੇ ਤਾਂ ਫਿਰ ਤੁਸੀਂ ਪ੍ਰਸ਼ਾਂਤ ਭੂਸ਼ਣ ਨੇ ਤੇ ਪਿਛਲੇ ਦਿਨ ਹੀ ਤੁਹਾਨੂੰ ਪਤਾ ਅਫਸੋਸ ਜ਼ਾਹਰ ਕੀਤਾ ਸੀ, ਮਾਫੀ ਮੰਗੀ ਸੀ ਕਿ ਅਸੀਂ ਮਨਮੋਹਨ ਸਿੰਘ ਹੋਰਾਂ ਨੂੰ ਇਹਨਾਂ ਦੇ ਪਿੱਛੇ ਬਦਨਾਮ ਕਰਦੇ ਰਹਿ ਗਏ, ਜੀ। ਉਹ ਸਾਡੀ ਭੁੱਲ ਸੀਗੀ। ਤਾਂ ਖੈਰ ਗੱਲ ਇਹ ਕਿ ਕੈਗ ਦੀਆਂ ਰਿਪੋਰਟਾਂ ਵੱਲ ਆਪਾਂ ਝਾਤ ਮਾਰੀਏ, ਪਹਿਲੀ ਸੱਟੇ ਹੀ ਮਾਮਲਾ। ਮੈਂ ਅੱਗੇ ਕਿਹਾ ਸੀ, ਮੈਂ ਕਿਹਾ ਹੋਲੀਆਂ ਖੇਡਦੇ ਆ ਵੀ ਤੁਸੀਂ ਕਹੋ ਕਿ ਅਸੀਂ ਕੱਟੜ ਇਮਾਨਦਾਰ ਹੋਲੀ ਖੇਡਦੇ ਆ, ਸਾਡੇ ਵਾਰੀ ਰੰਗ ਮੁੱਕਿਆ ਤੇ ਹੋਲੀ ਗੈਰਾਂ ਨਾਲ ਖੇਡੀ ਤੂੰ ਬਥੇਰੀ, ਏਦਾਂ ਕੋਈ ਇਮਾਨਦਾਰ ਹੋ ਜਾਂਦਾ ਜੀ? ਤੇ ਤੁਹਾਡੀ ਇਮਾਨਦਾਰੀ ਦਾ ਪਹਿਲਾ ਐਗਜ਼ਾਮ ਹੋਏਗਾ ਜਦੋਂ ਤੁਹਾਡੇ ਪਹਿਲੇ ਸਾਲ ਦੀ ਕੈਗ ਰਿਪੋਰਟ ਆਈ, ਆਉਣੀਆਂ ਸ਼ੁਰੂ ਹੋ ਗਈਆਂ। ਤੇ ਮੈਂ ਤੁਹਾਨੂੰ ਸ਼ਰਤ ਦਿੰਦਾ, ਸ਼ਰਤ ਦੇਣ ਤੋਂ ਭਾਵ ਕੀ ਹੈ ਕਿ ਕੇਜਰੀਵਾਲ ਵਾਲੀ ਗਰੰਟੀ ਦੇਣਾ ਕਿ ਜਿੰਨੀਆਂ ਹੁਣ ਆਈ ਜਾਣਗੀਆਂ ਕੈਗ ਵਾਲੀਆਂ ਰਿਪੋਰਟਾਂ ਨੂੰ ਤੁਸੀਂ ਗਿਣੀ ਜਾਇਓ, ਜੀ। ਠਾ ਹੀ ਲੱਗਣਗੀਆਂ, ਉਹਦੇ ਵਿੱਚ ਆਹੀ ਕੁਝ ਹੋਏਗਾ, ਰੋਲ ਕਚੋਲਾ ਹੋਏਗਾ। ਲਓ 35 ਸੱਟੇ ਕੀ ਨਿਕਲਦਾ? ਅੱਛਾ, 35 ਸੱਟੇ ਇਹ ਨਿਕਲਦਾ ਹੈ ਕਿ ਭਾਈ 2200 ਕਰੋੜ ਦੀ ਤਾਂ ਵਿੱਤੀ ਬੇਨੀਮੀ ਆ। ਜੀ। ਵਿੱਤੀ ਬੇਨੀਮੀ ਆ ਕਿਵੇਂ? ਮਤਲਬ ਕਿ ਜਿਵੇਂ ਪੰਜਾਬ ਸਰਕਾਰ ਦਾ ਜਿਹੜਾ ਮਾਲੀਆ ਸਟਰਕਚਰ ਹੁੰਦਾ ਹੈ, ਢਾਂਚਾ ਹੁੰਦਾ ਹੈ, ਉਹਦੇ ਵਿੱਚ ਜਿਹੜੀ ਆਡਿਟ ਰਿਪੋਰਟ ਪੇਸ਼ ਕੀਤੀ ਇਹਨਾਂ ਨੇ, ਉਹਦੇ ਚ ਸਟੇਟ ਦੇ ਟੈਕਸ ਤੇ ਜਿਹੜੇ ਹੋਰ ਇਸ ਤਰ੍ਹਾਂ ਮਤਲਬ ਮਾਲੀਆ ਡਿਪਾਰਟਮੈਂਟ ਹੈ ਜਿਨ੍ਹਾਂ ਤੋਂ ਇਹ ਪ੍ਰਾਪਤੀ ਹੁੰਦੀ ਆ, ਉਹਦੇ ਵਿੱਚ 2202 ਕਰੋੜ ਰੁਪਏ ਦੀ ਭਾਰੀ ਵਿੱਤੀ ਗੜਬੜੀ ਆ। ਮਤਲਬ ਕਿ ਇੰਨਾ ਪੈਸਾ ਜਿਹੜਾ ਉਹ ਜਾਂ ਤੇ ਵਸੂਲ ਨਹੀਂ ਕੀਤਾ ਗਿਆ, ਤੇ ਜਿਵੇਂ ਜਾਂ ਕੁਝ ਜਿਵੇਂ ਗੜਬੜੀ ਜਿਹੜੀ ਆ, ਵੈਟ ਹੋ ਗਿਆ ਉਹ ਨਹੀਂ ਹਾਸਲ ਕੀਤਾ ਗਿਆ, ਅੱਜ ਦਾ ਐਕਸਾਈਜ਼ ਆ ਉਹ ਨਹੀਂ, ਜਾਂ ਸਟਾਂਪ ਡਿਊਟੀ ਆ, ਮਤਲਬ ਕਿ ਵੱਖ-ਵੱਖ ਤਰੀਕਿਆਂ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਇਹ ਗੜਬੜੀ ਆ, ਜਿਹਦੇ ਸਦਕਾ ਤੁਸੀਂ ਵੇਖੋਗੇ ਤਾਂ ਕੁੱਲ ਮਿਲਾ ਕੇ ਇਹ ਨੁਕਸਾਨ ਜਿਹੜਾ 2202 ਕਰੋੜ ਦਾ। ਲਓ ਇਹ ਕਾਫੀ ਆ। ਹਾਲਾਂਕਿ ਇੱਕ ਬੁੱਢੇ ਨਾਲੇ ਤੇ ਵੀ ਰਿਪੋਰਟ ਆਈ ਆ, ਉਹ ਵੀ ਮੈਂ ਕੋਟ ਕਰਦਾ, ਲੰਮੀਆਂ ਚੌੜੀਆਂ ਗੱਲਾਂ ਨੇ, ਇਹਦੇ ਤੇ ਆਪਾਂ ਕਾਫੀ ਅਰਸਾ ਲਾ ਸਕਦੇ ਹਾਂ, ਲੰਮੀ ਚਰਚਾ ਵੀ ਕਰ ਸਕਦੇ ਹਾਂ। ਤੇ ਇਹਦੇ ਵਿੱਚ 14 ਕਰੋੜ ਤੋਂ ਕਹਿੰਦੇ ਜ਼ਿਆਦਾ ਖਰਚ ਕਰਕੇ ਗ੍ਰੀਨ ਬੈਲਟ ਖੇਤਰ ਬਣਾਇਆ ਗਿਆ ਸੀ, ਜਿਹੜਾ ਉਹਦੇ ਦੋਵਾਂ ਪਾਸਿਆਂ ਤੇ ਜਿਹੜੀਆਂ ਜਾਲੀਆਂ ਲਾਈਆਂ ਸਨ, ਪੇੜ ਪੌਦੇ ਲਾਏ ਸਨ।
ਹੁਣ ਉਹਦੇ ਵਿੱਚ ਵੀ ਕਹਿੰਦੇ ਕਿ ਘਪਲੇ ਦੀ ਬੋ ਆ ਰਹੀ ਆ, ਜ਼ਿਆਦਾਤਰ ਜਾਲੀਆਂ ਟੁੱਟ ਚੁੱਕੀਆਂ, ਪੌਦੇ ਸੁੱਕ ਗਏ ਤੇ ਹਜ਼ਾਰਾਂ ਫੈਕਟਰੀਆਂ ਤੇ ਡੇਅਰੀਆਂ ਜਿਹੜੀਆਂ ਉਹ ਕੈਮੀਕਲਸ ਉਹਦੇ ਵਿੱਚ ਜਾਂ ਗੋਬਰ ਜਿਹੜਾ ਹੈ ਉਹਦੇ ਚ ਪਾ ਰਹੀਆਂ ਨੇ। ਤੁਸੀਂ ਸੋਚ ਕੇ ਦੇਖੋ ਕਿ ਕੀ ਚੱਲ ਰਿਹਾ। ਹੁਣ ਆ ਜਾਓ, ਅੱਗੇ ਵੀ ਆ ਜਾਓ, ਮੈਂ ਥੋੜਾ ਜਿਹਾ ਹੋਰ ਤੁਹਾਨੂੰ ਲੈ ਜਾਣਾ। ਪਹਿਲੀ ਗੱਲ ਹੈ, ਇੱਕ ਹੋਰ ਜੇਲ੍ਹਾਂ ਤੇ ਵੀ ਇਹਨਾਂ ਦੀ ਰਿਪੋਰਟ ਜਿਹੜੀ ਹੈ, ਇਹ ਸਾਲ 22-23 ਦੀ ਆ, ਇਹ ਜੀ 22-23 ਦੀ ਆ, ਜਿਹਦੇ ਵਿੱਚ ਇਹਨਾਂ ਨੇ ਕਿਹਾ ਵਾ, ਯਾਨੀ ਜਦੋਂ ਇਹਨਾਂ ਦੀ ਸਰਕਾਰ ਚੱਲ ਰਹੀ ਸੀ, 22 ਦੇ ਵਿੱਚ ਸਰਕਾਰ ਆ ਗਈ ਨਾ, ਮਾਰਚ ਜੀ ਦੇ ਵਿੱਚ ਹੀ ਆ ਗਈ, ਜੀ ਤਾਂ ਬਿਲਕੁਲ ਇਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਹੈ ਉਹ ਤੂੜੀਆਂ ਪਈਆਂ ਨੇ, ਮਤਲਬ ਕਿ ਇੰਨੇ ਕੈਦੀ ਆ, ਕਪੈਸਿਟੀ ਜਿਹੜੀ ਸਾਡੀ ਟੋਟਲ ਆ ਉਹਦੇ ਤੋਂ ਲਗਭਗ ਜੇ ਤੁਸੀਂ ਦੇਖੋਗੇ ਤਾਂ 7-8 ਹਜ਼ਾਰ ਕੈਦੀ ਉਸ ਵੇਲੇ ਵੱਧ ਸੀ। ਅੱਜ ਜੀ ਤਾਂ ਗਿਣਤੀ ਇਹ ਤੁਸੀਂ 10-12 ਹਜ਼ਾਰ ਤੋਂ ਵੱਧ ਲੈ ਕੇ ਜਾਓ, ਯਾਨੀ 21 ਹਜ਼ਾਰ ਦੀ ਜੇ ਕਪੈਸਿਟੀ ਆ, ਤਾਂ ਮੇਰਾ ਮੰਨਣਾ ਇਸ ਟਾਈਮ 30 ਪਲੱਸ 30 ਤੋਂ 33 ਹਜ਼ਾਰ ਤੱਕ ਦੀ ਗਿਣਤੀ ਆ। ਕਾਰਨ ਕਹਿ ਵਾਲਿਆਂ ਨੇ ਕੀ ਦੱਸਿਆ ਕਿ ਇਹਨਾਂ ਦੇ ਕੋਲ ਗਾਰਦੀ ਹੈ ਨਹੀਂ ਪੇਸ਼ੀਆਂ ਤੇ ਲਿਜਾਣ ਵਾਸਤੇ, ਮੁਕੱਦਮੇ ਲਟਕ ਰਹੇ ਆ, ਕਈ ਇਦਾਂ ਜੀ ਦੇ ਹੈਗੇ ਨੇ। 27% ਕੈਦੀ ਦੱਸੇ ਆ ਜਿਹੜੇ ਅਦਾਲਤਾਂ 'ਚ ਪੇਸ਼ ਹੀ ਨਹੀਂ ਹੋ ਪਾ ਰਹੇ। ਜੀ ਇਹ ਇੱਕ ਤਰ੍ਹਾਂ ਨਾਲ ਕੈਦੀਆਂ ਦੇ ਅਧਿਕਾਰਾਂ ਦਾ ਵੀ ਕਾਣ ਹੈ। ਹੁਣ ਆ ਜਾਓ ਵਿੱਤੀ ਸੰਕਟ ਤੇ, ਇਹਨਾਂ ਨੇ ਜੀ ਜਿਹੜੀ ਨਿਸ਼ਾਨਦੇਹੀ ਕੀਤੀ, ਜਿਹਨੂੰ ਮੈਂ ਅਕਸਰ ਬਹੁਤ ਵਾਰੀ ਕਹਿ ਲਓ ਕਿ ਬੜੇ ਸੰਜੀਦਾ ਢੰਗ ਦੇ ਨਾਲ ਰੱਖਦਾ। ਇਹ ਕਹਿੰਦੇ ਆ ਕਿ ਘਰੇਲੂ ਉਤਪਾਦ ਹੈ ਜਿਹੜਾ ਉਹ 8.52 ਦੀ ਦਰ ਦੇ ਨਾਲ ਵੱਧ ਰਿਹਾ ਸਾਡਾ, ਠੀਕ ਹੈ ਜੀ। ਜੀ ਨਾਲ ਦੱਸ ਰਹੇ ਆ ਕਿ ਇਹਦਾ ਸਾਈਜ਼ ਆ ਜਿਹੜਾ ਸਾਡਾ ਉਹ 7.44 ਲੱਖ ਕਰੋੜ ਦਾ ਹੋ ਗਿਆ, ਤੇ ਇਸੇ ਦਰਮਿਆਨ ਜਿਹੜਾ ਸਟੇਟ ਦਾ ਬਜਟ ਸੀ ਉਹ 1.62 ਲੱਖ ਕਰੋੜ ਤੋਂ ਵੱਧ ਕੇ 2.08 ਲੱਖ ਕਰੋੜ ਹੋ ਗਿਆ। ਅੱਛਾ, ਇੱਥੇ ਇੱਕ ਹੋਰ ਅਰਵਿੰਦ ਕੇਜਰੀਵਾਲ ਦਾ ਝੂਠ ਫੜਾਵਾਂ ਤੁਹਾਨੂੰ। ਜੀ ਜਿਹੜੀ ਇੰਟਰਵਿਊ ਦੇ ਵਿੱਚ ਤੁਸੀਂ ਕੱਢ ਲਿਓ ਹੁਣੇ ਜਿਹਨੇ ਕੱਢਣੀ ਆ, ਜਿਹੜੀ ਇੰਟਰਵਿਊ ਨਿਮਰਤ ਦੇ ਨਾਲ ਕਰਦੇ ਆ, ਸਪੋਕਸਮੈਨ ਵਾਲੀ ਜਿਹੜੀ ਨਿਮਰਤ ਆ, ਜਿਹਦੇ ਨਾਲ ਅੱਜ ਕੱਲ ਸੁਖਪਾਲ ਸਿੰਘ ਖਹਿਰਾ ਦੀ ਵੀ ਟਸਲ ਚੱਲੀ ਜਾ ਰਹੀ ਆ। ਅੱਛਾ, ਜੀ ਉਹਦੇ ਨਾਲ ਬੈਠਿਆ ਅਰਵਿੰਦ ਕੇਜਰੀਵਾਲ ਨੇ ਉਹ ਕੱਢਿਆ ਸੀ ਅੰਕੜਾ, ਤੁਹਾਨੂੰ ਯਾਦ ਹੋਣਾ ਕਿ 20,000 ਕਰੋੜ ਅਸੀਂ ਇੱਥੋਂ ਲਿਆਵਾਂਗੇ, 40,000 ਕਰੋੜ ਅਸੀਂ ਮਤਲਬ ਕਿ ਇਧਰੋਂ ਜਿਹੜੇ ਹੇਰਾਫੇਰੀ ਵਾਲੇ ਆ ਠੇਕਿਆ ਠੁਕਿਆ ਚ ਇਧਰੋਂ ਬਚਾਵਾਂਗੇ। ਤਾਂ ਉੱਥੇ ਉਹ ਦੱਸ ਰਹੇ ਸਨ ਬਜਟ 1,70,000 ਕਰੋੜ ਦਾ ਕੱਢ ਲਿਓ, ਮੈਂ ਭੁੱਲਦਾ ਨਹੀਂ ਹੁੰਦਾ ਛੇਤੀ, ਉਹਦਾ ਨਿੱਜੀ ਜ਼ਿੰਦਗੀ 'ਚ ਬਹੁਤ ਭੁਲੱਕੜ ਆਦਮੀ ਆ। ਜੀ ਤਾਂ ਇਹਦਾ ਮਤਲਬ ਇਹ ਆ ਕਿ ਅਰਵਿੰਦ ਕੇਜਰੀਵਾਲ ਉਸ ਵੇਲੇ ਹੀ ਝੂਠ ਬੋਲ ਰਹੇ ਸੀ। ਕਿਉਂਕਿ ਜੇ ਆਪਾਂ ਵੇਖੀਏ ਤਾਂ ਜਿਹੜਾ ਇਹਨਾਂ ਦੀ ਸਰਕਾਰ ਦਾ ਮੁੱਢਲਾ ਬਜਟ ਆ 19-20 ਦੇ ਵਿੱਚ, ਮਤਲਬ ਕਿ ਜਿਹੜਾ ਇਹ ਦੱਸ ਰਿਹਾ ਵੀ 19-20 ਦੇ ਵਿੱਚ ਬਜਟ ਜਿਹੜਾ ਸੀਗਾ ਉਹ 1.62 ਲੱਖ ਕਰੋੜ ਸੀ। ਜੀ ਰਿਪੋਰਟ ਕੀ ਕਹਿੰਦੀ ਹੈ ਕਿ ਪੰਜਾਬ ਦਾ ਜਿਹੜਾ ਸਕਲ ਉਤਪਾਦ ਆ ਉਹ 8.52 ਦੀ ਦਰ ਨਾਲ ਵਧਿਆ। ਇਹ 1920 ਦੇ ਵਿੱਚ 5.37 ਲੱਖ ਕਰੋੜ ਰੁਪਏ ਤੋਂ ਵੱਧ ਕੇ 23-24 ਤੱਕ 7.44 ਲੱਖ ਕਰੋੜ ਦਾ ਹੋ ਗਿਆ। ਇਸੇ ਹੀ ਮਿਆਦ ਦੇ ਦੌਰਾਨ 19-20 ਤੋਂ ਸਟੇਟ ਦਾ ਬਜਟ 1.62 ਲੱਖ ਕਰੋੜ ਤੋਂ ਵੱਧ ਕੇ 2.08 ਲੱਖ ਕਰੋੜ ਹੁੰਦਾ। ਮਤਲਬ ਕਿ ਜਦੋਂ 19 ਦੀ ਗੱਲ ਹੁੰਦੀ ਆ ਉਸ ਵੇਲੇ ਜਿਹੜਾ ਸਾਡਾ ਸਾਲਾਨਾ ਬਜਟ ਸੀ ਉਹ 1,70,000 ਕਰੋੜ ਇਹਨਾਂ ਦੇ ਬਿਆਨ ਤੋਂ ਨਾ ਪਹਿਲਾਂ ਸੀ ਨਾ ਇਹਨਾਂ ਦੇ ਬਿਆਨ ਵੇਲੇ ਸੀ, ਉਦੋਂ ਛੇਤੀ ਕੀਤਾ, ਇਹਨਾਂ ਦੇ ਬਿਆਨ ਤੋਂ ਬਾਅਦ ਹੋਇਆ। ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੰਨਾ ਗੱਪ ਰੇੜਦੇ ਨੇ। ਦੂਜੇ ਪਾਸੇ ਆ ਜਾਓ, ਇਹਨਾਂ ਨੇ ਪੰਜਾਬ ਦੇ ਵਿੱਤੀ ਘਾਟੇ ਦੀ ਤੁਲਨਾ 19-20 ਦਾ ਜਿਹੜਾ ਤੁਸੀਂ ਉਹ ਰੱਖ ਲਓ ਬੇਸ ਈਅਰ, ਇਹਨਾਂ ਨੇ ਰੱਖਿਆ ਕਿ 14,285 ਕਰੋੜ ਤੋਂ ਵੱਧ ਕੇ 23-24 ਤੱਕ 28,215 ਕਰੋੜ ਹੋ ਗਿਆ। ਇਹਨੂੰ ਐ ਸਮਝ ਲਓ ਕਿ ਤੁਹਾਨੂੰ ਜ਼ਰੂਰਤ ਆ, ਤੁਸੀਂ ਆਪਣੇ ਘਰ ਦਾ ਬਜਟ ਸੈੱਟ ਕੀਤਾ 100 ਰੁਪਏ ਜਾਂ $100, ਤਾਂ ਤੁਹਾਡੇ ਕੋਲ 19-20 ਦੇ ਵਿੱਚ ਘਟਦੇ ਸਨ $14 ਜਾਂ 14 ਰੁਪਏ, ਪਰ ਜੀ ਅੱਜ 100 ਰੁਪਏ ਦੀ ਜ਼ਰੂਰਤ ਨੂੰ ਪੂਰੀਆਂ ਕਰਨ ਲਈ ਉਹ ਘਾਟਾ ਘਟਣ ਦੀ ਥਾਂ ਤੇ ਵੱਧ ਕੇ ਕਿੰਨਾ ਹੋ ਗਿਆ, $28 ਜਾਂ ਰੁਪਏ। ਜੀ ਦੁੱਗਣਾ, ਆਲਮੋਸਟ ਦੁੱਗਣਾ। ਕਿੰਨੇ ਸਮੇਂ 'ਚ? 3 ਸਾਲਾਂ 'ਚ। ਤਾਂ ਤੁਸੀਂ ਇਹ ਵੇਖ ਲਓ 23-24 ਦੀ ਗੱਲ ਆ, 19-20 ਦਾ ਉਹ ਪਹਿਲਾ ਅੰਕੜਾ। ਅੱਛਾ, ਉਹ ਕਹਿੰਦੇ ਆ ਕਿ ਉਧਾਰ ਦੇ ਪੈਸਿਆਂ ਦੇ ਨਾਲ ਤੇ ਉਪਭੋਗ ਚੱਲ ਰਿਹਾ। ਮੈਂ ਨਹੀਂ ਕਹਿ ਰਿਹਾ, ਕਹਿ ਰਿਹਾ ਆਮਦਨੀ ਤੇ ਖਰਚ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਗੈਪ ਆ
19-20 ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਸੀਗੀਆਂ ਉਹ 61,575 ਕਰੋੜ ਦੀਆਂ ਸੀ। 23-24 ਦੇ ਵਿੱਚ ਇਹ 99,192 ਕਰੋੜ ਤੇ ਨਾਲ ਪੂੰਜੀਗਤ ਪ੍ਰਾਪਤੀਆਂ ਜਿਹੜੀਆਂ ਮਾਮੂਲੀ ਵੱਧ ਕੇ, ਇਹ ਜਿਹੜੀਆਂ ਚੀਮਾ ਸਾਹਿਬ ਬੜਕਾ ਮਾਰਦੇ ਹੁੰਦੇ, 53,891 ਕਰੋੜ ਰੁਪਏ ਤੋਂ 46,902, ਯਾਨੀ ਪੂੰਜੀਗਤ ਪ੍ਰਾਪਤੀਆਂ, ਕੈਪੀਟਲ ਪ੍ਰਾਪਤੀਆਂ ਉਹ ਕਿੰਨੀਆਂ ਵਧੀਆਂ ਇਹਨਾਂ ਸਾਲਾਂ ਦੇ ਵਿੱਚ, 43,891 ਤੋਂ ਸਿਰਫ 46,902 ਕਰੋੜ। ਕਮਾਲ ਦੀ ਗੱਲ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਵੱਡੀਆਂ ਗੱਲਾਂ ਨੇ ਸਾਹਿਬ। ਤੇ ਜਿਹੜਾ ਰਾਜਕੋਸ਼ੀ ਘਾਟਾ ਹੈ ਉਹ ਵੀ ਵੱਧਦਾ ਗਿਆ ਸਾਡਾ। ਪਹਿਲਾਂ ਇਹ 23-24 ਦੇ ਵਿੱਚ ਜਿਹੜਾ ਹੈ ਉਹ 33,115 ਕਰੋੜ ਦਾ ਹੋ ਗਿਆ। ਤਾਂ ਜਿਹੜਾ ਕਿ ਘਰੇਲੂ ਸਗਲ ਉਤਪਾਦ ਦਾ ਸਾਡਾ 4% ਬਣਦਾ ਹੈ, ਜਿਹੜਾ 19-20 ਦੇ ਵਿੱਚ 16,826 ਕਰੋੜ ਸੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਵੇਂ ਆਲਮੋਸਟ ਡਬਲ ਹੋ ਗਿਆ ਇਹਦੇ ਵਿੱਚ। ਜਿਵੇਂ ਸਾਡਾ ਮਤਲਬ ਕਿ ਜਿਹੜਾ ਰਾਜਕੋਸ਼ੀ ਘਾਟਾ ਹੈ ਤਾਂ ਉਹ ਆਪਾਂ ਕਿਵੇਂ ਦੱਸਿਆ ਕਿ 28 ਕਰੋੜ ਹੋ ਗਿਆ, ਤੇ ਇੱਥੇ ਜਿਹੜਾ ਮਾਲੀਆ ਘਾਟਾ ਹੈ ਤਾਂ ਇੱਥੇ ਜਿਹੜਾ ਰਾਜਕੋਸ਼ੀ ਘਾਟਾ ਸਾਡਾ ਉਹ ਵੱਧ ਕੇ ਹੋ ਗਿਆ ਜੀ, ਤੇ ਲਗਭਗ ਡਬਲ। ਫਿਰ ਇਹ ਤੋਂ ਅੱਗੇ ਜਿਹੜੇ ਤੈਅ ਖਰਚੇ ਆ ਜਿੱਦਾਂ ਉਹਦੇ ਵਿੱਚ ਵਿਆਜ ਭੁਗਤਾਨ, ਵੇਤਨ ਆ, ਤਨਖਾਹ, ਜਿਵੇਂ ਪੈਨਸ਼ਨ, ਇਹ 23-24 ਦੇ ਵਿੱਚ ਜਿਹੜਾ ਸਾਡਾ ਮਤਲਬ ਟੋਟਲ ਮਾਲੀਆ ਉਹਦਾ 65% ਇੱਧਰ ਚਲੇ ਜਾਂਦਾ ਹੈ। ਤਾਂ 19-20 ਦੇ ਵਿੱਚ 52,544 ਕਰੋੜ ਜਾਂਦਾ ਸੀ, ਜਿਹੜਾ 23-24 ਦੇ ਵਿੱਚ ਵੱਧ ਕੇ 76,388 ਕਰੋੜ ਹੋ ਗਿਆ ਜੀ। ਤੁਸੀਂ ਹਿਸਾਬ ਲਾ ਲਓ, ਬਹੁਤ ਜ਼ਿਆਦਾ ਖਰਚ। ਸਬਸਿਡੀਆਂ ਦਾ ਬੋਝ ਜਿਹੜਾ 19-20 ਦੇ ਵਿੱਚ 10,161 ਕਰੋੜ ਸੀ, ਉਹ 23-24 ਦੇ ਵਿੱਚ ਵੱਧ ਕੇ 18,770 ਕਰੋੜ ਹੋ ਜਾਂਦਾ। ਆਲਮੋਸਟ ਇੱਥੇ ਵੀ ਡਬਲ ਹੀ ਆ ਹੁਣ ਤੱਕ, ਕਿਉਂਕਿ 21-22,000 ਕਰੋੜ ਹੋ ਗਿਆ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਵਾਧਾ ਕਰਜ਼, ਦੇਣਦਾਰੀਆਂ, ਇਹ ਸਾਰਾ ਕੁਝ ਇਹਦੇ ਵਿੱਚ ਦਰਜ ਆ। ਤਾਂ ਇੱਕ ਖੂਬਸੂਰਤ, ਇੱਕ ਮੇਰੇ ਖਿਆਲ ਦੇ ਨਾਲ ਵਧੀਆ ਢੰਗ ਦੀ ਜਿਹੜੀ ਆ ਨਾ ਉਹ ਚਰਚਾ ਹੋਣੀ ਚਾਹੀਦੀ ਸੀ, ਜਿਹੜੀ ਗੁਰਪ੍ਰੀਤ ਬਜਟ ਸੈਸ਼ਨ 'ਚ ਗਏ ਹੋਇਆ, ਤੇ ਗਾਂ ਤੇ ਆਪਾਂ ਫਿਰ ਕਿੱਥੇ ਉਹਦੀ ਤਵੱਕੋ ਕਰ ਸਕਦੇ ਹਾਂ। ਮੈਂ ਆંકੜੇ ਕਾਫੀ ਲੰਮੇ ਚੌੜੇ ਸੀ, ਇਸ ਕਰਕੇ ਤੁਹਾਡਾ ਟਾਈਮ ਥੋੜਾ ਜਿਹਾ ਜ਼ਿਆਦਾ ਲੈ ਗਿਆ ਜੀ। ਇਹ ਆંકੜੇ ਬਹੁਤ ਜਟਿਲ ਹੁੰਦੇ ਨੇ, ਖੁਸ਼ਕ ਕੰਮ ਹੁੰਦਾ ਹੈ ਵਾਲਾ, ਆਮ ਤੌਰ ਤੇ ਇੱਧਰ ਨੂੰ ਕੋਈ ਹੱਥ ਪਾਉਂਦਾ ਨਹੀਂ ਹੁੰਦਾ। ਇਹ ਤੁਹਾਡਾ ਭਰਾ ਹੀ ਅੜਦਾ ਜੀ, ਮਾੜਾ ਮੋਟਾ ਪੰਗਾ ਲੈ ਲੈਂਦਾ। ਬਿਲਕੁਲ ਬਿਲਕੁਲ, ਇਹ ਪੱਤਰਕਾਰ ਵੀ ਖਾਸ ਤੌਰ ਤੇ ਟਾਲਾ ਵੱਟ ਜਾਂਦੇ ਨੇ ਵੀ ਭਾਈ ਇਹ ਥੋੜਾ ਜਿਹਾ ਜ਼ਿਆਦਾ ਖੁਸ਼ਕ ਕੰਮ ਹੁੰਦਾ ਐਵਰੇਜ ਨਾਲੋਂ ਵੀ। ਇੱਥੇ ਫੈਕਟ ਫਿਗਰ ਦੇ ਨਾਲ ਜੇ ਗੱਲ ਨਾ ਹੋਈ ਤਾਂ ਵੀ ਪੇਚ ਫਸ ਜਾਂਦਾ ਹੈ। ਖੈਰ, ਸਾਰੇ ਹੀ ਅਬਦੁਲ ਕਰੀਮ ਤੇਲਗੀ ਬਣੇ ਹੋਏ ਨੇ, ਜਿੱਧਰੋਂ ਕੋਰਾ ਲੱਗਦਾ ਲਾਈ ਜਾਂਦੇ ਨੇ। ਅੱਗੇ ਅੰਤ ਚ ਮਾੜੀ ਜੀ ਗੱਲ ਕਰਦੀ, ਉਧਰ ਪੀਯੂ ਚ ਗੋਲੀਆਂ ਚੱਲ ਗਈਆਂ ਕਹਿੰਦੇ। ਹਾਂਜੀ ਦੱਸਦੇ ਆ ਜੀ। ਪੀਯੂ ਦੇ ਵਿੱਚ ਸਤਿੰਦਰ ਸਰਤਾਜ ਦਾ ਸ਼ੋਅ ਸੀਗਾ ਗੁਰਪ੍ਰੀਤ, ਤੇ ਉਸ ਤੋਂ ਪਹਿਲਾਂ ਸਕੂਟੀ ਤੇ ਹਮਲਾਵਰ ਆਏ ਨੇ। ਅੱਜ ਕੱਲ ਇਹ ਵੀ ਬੜੀ ਮੌਜ ਹੈ, ਵਾਹ ਬੇਟੇ ਮੌਜ ਕਰਦੀ, ਕਿ ਸਕੂਟੀ ਤੇ ਆ ਕੇ ਬੰਬ ਸੁੱਟ ਜਾਂਦੇ ਨੇ, ਸਕੂਟੀ ਤੇ ਆ ਕੇ ਬੰਦਾ ਮਾਰ ਜਾਂਦੇ ਨੇ। ਤੇ ਦੱਸਦੇ ਕਿ ਸੋਪੂ ਦੇ ਲੀਡਰ ਤੇ ਗੋਲੀਆਂ ਚਲਾਈਆਂ ਗਈਆਂ। ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਮੈਂ ਦੇਖ ਸਕਦਾ ਕਿ ਭੱਜ ਰਹੇ ਨੇ ਹਮਲਾਵਰ। ਤਾਂ ਫਿਲਹਾਲ ਜਿਹੜੇ ਕੋਈ ਜਸ਼ਨਦੀਪ ਸਿੰਘ ਆ ਪਾਰਕਿੰਗ ਦੇ ਵਿੱਚ ਖਲੋਤਾ ਸੀਗਾ, ਇਹਦੇ ਤੇ ਫਾਇਰਿੰਗ ਹੋਈ ਆ, ਤੇ ਜਸ਼ਨਦੀਪ ਉਥੋਂ ਖੁਦ ਨੂੰ ਬਚਾਉਣ ਵਾਸਤੇ ਭੱਜ ਨਿਕਲਦਾ। ਇਸ ਦਰਮਿਆਨ ਦੱਸਦੇ ਆ ਕਿ 2 ਫਾਇਰ ਹੋਣ ਦੀ ਖਬਰ ਆ ਰਹੀ ਹੈ। ਵੱਡੀ ਖਬਰ ਹੈ ਜੀ, ਸਾਡੀਆਂ ਯੂਨੀਵਰਸਿਟੀਆਂ, ਸਾਡੀਆਂ ਗਲੀਆਂ, ਸਾਡੇ ਮਹੱਲੇ ਕਿਤੇ ਵੀ ਸੁਰੱਖਿਆ ਨਜ਼ਰ ਨਹੀਂ ਆ ਰਹੀ। ਤਾਂ ਸੁਪੂ ਲੀਡਰ ਔਲਖ ਦਾ ਸ਼ੋਅ ਕਰਵਾਉਣਾ ਚਾਹੁੰਦਾ ਸੀ। ਦੱਸਦੇ ਆ ਕਿ ਪਿਛਲੇ ਦਿਨਾਂ ਦੇ ਵਿੱਚ ਮਨਕੀਰਤ ਔਲਖ ਦੀ ਇਹ ਸਟਾਰ ਨਾਈਟ ਕਰਵਾਉਣਾ ਚਾਹੁੰਦਾ ਸੀਗਾ। ਉਹਨੂੰ ਲੈ ਕੇ ਵਾਰ-ਵਾਰ ਜਿਹੜਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲ ਰਿਹਾ ਸੀਗਾ, ਲੇਕਿਨ ਹਾਲੇ ਤੱਕ ਮਨਜ਼ੂਰੀ ਨਹੀਂ ਸੀ ਮਿਲੀ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।